ਮਸੀਹ ਯਿਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਿਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ। ਤੇ ਅੱਜ ਅਸੀਂ ਈਮਾਨ ਤੇ ਅਮਲ ਤੇ ਗੱਲ ਕਰਾਂਗੇ। ਈਮਾਨ ਤੇ ਅਮਲ, ਜਿਹਦੇ ਬਾਰੇ ਯਾਕੂਬ ਖਤ ਲਿਖਦਾ ਹੈ ਤੇ ਉਹਦੇ ਦੂਜੇ ਬਾਬ ਦੀ 17ਵੀਂ ਐਤ 'ਚ ਲਿਖਿਆ ਹੈ, ਐਸੇ ਤਰ੍ਹਾਂ ਈਮਾਨ ਵੀ ਅਗਰ ਉਹਦੇ ਨਾਲ ਅਮਲ ਨਾ ਹੋਵੇ ਤੇ ਉਹ ਆਪਣੀ ਜ਼ਾਤ ਦੇ ਵਿੱਚ ਮੁਰਦਾ ਹੈ। ਖੁਦਾ ਦੇ ਕਲਾਮ ਤੇ ਪੜ੍ਹੇ ਤੇ ਸੁਣੇ ਜਾਣ ਤੇ ਉਹਦੀ ਬਰਕਤ ਹੋਵੇ। ਅਜ਼ੀਜ਼ੋ, ਅੱਜ ਦਾ ਸਾਡਾ ਸਮਝਣ ਦਾ ਜਿਹੜਾ ਖਾਸ ਵਕਤ ਹੈ ਤੇ ਕਲਾਮ ਹੈ ਉਹ ਇਹ ਵੇ ਕਿ ਅਮਲ ਜ਼ਰੂਰੀ ਹੈ। ਈਮਾਨ ਰੱਖਣਾ ਤੇ ਨਾਲ ਅਮਲ ਕਰਨਾ, ਇਹ ਦੋਵੇਂ ਜ਼ਰੂਰੀ ਨੇ। ਖੁਦਾ ਦਾ ਕਲਾਮ ਸਾਨੂੰ ਸਮਝਾਉਂਦਾ ਹੈ ਕਿ ਅਮਲ ਨਹੀਂ ਤੇ ਮੁਰਦਾ ਹੈ। ਅਗਰ ਅਸੀਂ ਖੁਦਾ ਤੇ ਈਮਾਨ ਰੱਖਨੇ ਆ, ਉਹਦੇ ਬੇਟੇ ਯਿਸੂ ਨਾਸਰੀ ਤੇ ਈਮਾਨ ਰੱਖਨੇ ਆ, ਤੇ ਜੇ ਅਸੀਂ ਉਹਦੇ ਹੁਕਮਾਂ ਤੇ ਅਮਲ ਨਹੀਂ ਕਰਦੇ ਤੇ ਅਸੀਂ ਕੁਝ ਵੀ ਨਹੀਂ ਹੈਗੇ, ਅਸੀਂ ਬੇਕਾਰ ਹਾਂ। ਇਸ ਲਈ ਕਿ ਅਮਲ ਕਰਨਾ ਜ਼ਰੂਰੀ ਹੈ। ਯਿਸੂ ਮਸੀਹ ਨੇ ਹੁਕਮ ਦਿੱਤਾ ਕਿ ਮੈਂ ਤੁਹਾਨੂੰ ਨਵਾਂ ਹੁਕਮ ਦੇਣਾ ਵਾਂ ਕਿ ਤੁਸੀਂ ਇੱਕ ਦੂਜੇ ਨਾਲ ਮੁਹੱਬਤ ਰੱਖੋ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਮੁਹੱਬਤ ਰੱਖੀ। ਤੇ ਅਸੀਂ ਕਿੰਨਾ ਅਮਲ ਕਰਨੇ ਆ? ਕਿਆ ਅਸੀਂ ਮੁਹੱਬਤ ਰੱਖਨੇ ਆ? ਉਹਨੇ ਇਹਦੇ ਬਾਰੇ ਦੱਸਿਆ ਕਿ ਜੇ ਤੇਰੇ ਮੂੰਹ ਤੇ ਇੱਕ ਚੰਡ ਮਾਰਦਾ, ਚਪੇੜ ਮਾਰਦਾ, ਤੇ ਤੂੰ ਦੂਜਾ ਵੀ ਉਹਦੇ ਵੱਲ ਫੇਰ ਦੇ। ਲੇਕਿਨ ਅਸੀਂ ਕੀ ਕਰਨੇ ਆ? ਜੇ ਕੋਈ ਸਾਨੂੰ ਚੰਡ ਮਾਰਦਾ ਤੇ ਅਸੀਂ ਪਤਾ ਹੀ ਕਹਿੰਦੇ, ਅੱਛਾ ਤੂੰ ਹੋਵੇਂ ਕੌਣ ਸਾਨੂੰ ਚੰਡ ਮਾਰਨ ਵਾਲਾ? ਅਸੀਂ ਤੈਨੂੰ ਦੱਸਨੇ ਆ ਹੁਣੇ। ਨਾ ਸਾਡੇ 'ਚ ਬਰਦਾਸ਼ਤ ਤੇ ਨਾ ਸਾਡੇ 'ਚ ਖੁਦਾ ਦੇ ਕਲਾਮ ਤੇ ਅਮਲ ਕਰਨ ਦਾ ਹੁਕਮ। ਇਸ ਲਈ ਕਿ ਅਸੀਂ ਖੁਦਾ ਦੇ ਹੁਕਮ ਨੂੰ ਮੰਨਿਆ ਨਹੀਂ ਕਿ ਇੱਕ ਦੂਜੇ ਨਾਲ ਮੁਹੱਬਤ ਰੱਖੋ ਜਿਵੇਂ ਮੈਂ ਤੁਹਾਡੇ ਨਾਲ ਰੱਖੀ, ਤੇ ਅਸਾਂ ਕੀਤਾ ਕੀ ਹੈ? ਨਾ ਸਾਡੇ 'ਚ ਬਰਦਾਸ਼ਤ ਹੋਈ ਤੇ ਨਾ ਮਾਰਨ ਵਾਲੇ ਨੇ ਸੋਚਿਆ ਕਿ ਮੈਂ ਖੁਦਾ ਦੇ ਹੁਕਮ ਤੇ ਅਮਲ ਕਰ ਰਿਹਾ, ਤੇ ਜੇ ਉਹ ਗੈਰ ਕੌਮੀ ਨੇ ਤੁਹਾਨੂੰ ਮਾਰਿਆ ਤੇ ਤੁਸੀਂ ਖੁਦਾ ਦੇ ਹੁਕਮ ਤੇ ਅਮਲ ਕਰਕੇ ਦੱਸੋ ਕਿ ਅਸੀਂ ਪਿਆਰ ਕਰਨ ਵਾਲੇ ਆ, ਮੁਹੱਬਤ ਕਰਨ ਵਾਲੇ ਆ। ਸਾਡੇ ਖੁਦਾਵੰਦ ਯਿਸੂ ਮਸੀਹ ਨੇ ਸਾਨੂੰ ਇਹ ਹੁਕਮ ਦਿੱਤਾ ਹੈ ਕਿ ਤੁਸੀਂ ਇੱਕ ਦੂਜੇ ਨਾਲ ਮੁਹੱਬਤ ਰੱਖੋ। ਮੈਂ ਬਰਦਾਸ਼ਤ ਕਰਨਾ ਵਾ ਤੇ ਮੈਂ ਤੁਹਾਨੂੰ ਮਾਫ ਕਰਨਾ ਵਾ, ਕੋਈ ਗੱਲ ਨਹੀਂ। ਤੁਸੀਂ ਮੇਰੇ ਨਾਲ ਜ਼ਿਆਦਤੀ ਕਰ ਲਈਏ ਲੇਕਿਨ ਕੋਈ ਗੱਲ ਨਹੀਂ, ਖੁਦਾ ਤੁਹਾਡੇ ਨਾਲ ਹੋਵੇ। ਤੇ ਖੁਦਾ ਖੁਸ਼ ਹੁੰਦਾ ਹੈ ਕਿ ਸਬਕ ਇਹਨੇ ਕੀ ਦਿੱਤਾ ਹੈ ਕਿ ਮੁਹੱਬਤ ਕੀਤੀ ਹੈ, ਲੜਾਈ ਵਧਣ ਨਹੀਂ ਦਿੱਤੀ। ਸ਼ੈਤਾਨ ਆਪਣੇ ਮਨਸੂਬਿਆਂ ਦੇ ਵਿੱਚ ਨਾਕਾਮ ਹੋ ਗਿਆ ਹੈ। ਤਦ ਕਹਿੰਦਾ ਖੁਦਾ ਦਾ ਕਲਾਮ ਕਹਿੰਦਾ ਹੈ ਕਿ ਅਮਲ ਜ਼ਰੂਰੀ ਹੈ। ਜੇ ਅਮਲ ਨਹੀਂ ਕਰਦੇ ਤੇ ਕੁਝ ਵੀ ਨਹੀਂ। ਹੁਣ ਅਸੀਂ ਕਿਸੇ ਘਰ ਦੁਆ ਕਰਨ ਜਾਂਦੇ ਆ ਜਾਂ ਉਂਝ ਜਾਂਦੇ ਆ ਤੇ ਉਸ ਘਰ ਦੇ ਵਿੱਚ ਵੇਖਦੇ ਆ ਕਿ ਉਹਨਾਂ ਦੇ ਕੋਲ ਰੋਟੀ ਕੋਈ ਨਹੀਂ, ਆਟਾ ਕੋਈ ਨਹੀਂ, ਤੇ ਜੇ ਅਸੀਂ ਕਹਿੰਦੇ ਅੱਛਾ ਖੁਦਾ ਤੁਹਾਡੇ ਨਾਲ ਹੋਵੇ ਤੇ ਤੁਹਾਨੂੰ ਬਰਕਤ ਦੇਵੇ ਤੇ ਚੁੱਪ ਕਰਕੇ ਆ ਜਾਈਏ, ਲੇਕਿਨ ਉਹਨਾਂ ਦੀ ਲੋੜ ਤੇ ਪੂਰੀ ਨਹੀਂ ਕੀਤੀ। ਸਾਡਾ ਉੱਥੇ ਕੰਮ ਹੈ ਕਿ ਅਸੀਂ ਆਟਾ ਲੈ ਕੇ ਦਈਏ, ਉਹਨਾਂ ਨੂੰ ਰਾਸ਼ਨ ਦਈਏ, ਅਮਲ ਹੋਵੇ ਤਾਂ ਕਿ ਉਹ ਖੁਸ਼ ਹੋਣ ਤੇ ਖੁਦਾ ਦੀ ਤਾਰੀਫ ਕਰਨ। ਜੇ ਉਹਨਾਂ ਕੋਲ ਕੱਪੜੇ ਨਹੀਂ ਤੇ ਅਸੀਂ ਉਹਨਾਂ ਨੂੰ ਕੱਪੜੇ ਲੈ ਕੇ ਦਈਏ। ਇਸ ਲਈ ਕਿ ਖੁਦਾਵੰਦ ਨੇ ਇੱਕ ਦਿਨ ਆਖਣਾ, ਇਹ ਯਾਕੂਬ ਦੇ ਖਤ 'ਚ ਲਿਖਿਆ ਹੈ, ਖੁਦਾਵੰਦ ਨੇ ਇੱਕ ਦਿਨ ਆਖਣਾ ਕਿ ਮੈਂ ਭੁੱਖਾ ਸਾਂ, ਤੁਸੀਂ ਮੈਨੂੰ ਰੋਟੀ ਨਹੀਂ ਦਿੱਤੀ, ਮੈਂ ਪਿਆਸਾ ਹਾਂ, ਤੁਸੀਂ ਮੈਨੂੰ ਪਾਣੀ ਨਹੀਂ ਦਿੱਤਾ, ਮੈਂ ਨੰਗਾ ਸਾਂ, ਤੁਸੀਂ ਮੈਨੂੰ ਕੱਪੜੇ ਨਹੀਂ ਦਿੱਤੇ। ਤੇ ਸਾਡਾ ਇੱਕ ਦੂਜੇ ਦਾ ਖਿਆਲ ਰੱਖਣਾ, ਅਮਲ ਕਰਨਾ ਜ਼ਰੂਰੀ ਹੈ। ਇਸ ਲਈ ਕਿ 10 ਹੁਕਮ ਖੁਦਾ ਦੇ ਬੰਦਾ ਮੂਸਾ ਨੇ
ਜਿਹੜੇ ਖੁਦਾ ਨੇ ਉਹਨੂੰ ਲਿਖ ਕੇ ਦਿੱਤੇ, ਉਹਨੇ ਬਨੀ ਇਸਰਾਇਲ ਕੌਮ ਨੂੰ ਦਿੱਤੇ, ਤੇ ਮਸੀਹੀ ਵੀ ਉਹਨੂੰ ਮੰਨਦੇ ਆਏ। ਲੇਕਿਨ ਯਿਸੂ ਮਸੀਹ ਨੇ ਕਲਾਮ ਕਰਦਿਆਂ ਕਿਹਾ ਕਿ ਮੈਂ 10 ਹੁਕਮਾਂ ਦੇ ਵਿੱਚ ਹੀ ਤੁਹਾਨੂੰ ਨਿਚੋੜ ਦੇ ਦੇਣਾ, ਤੁਸੀਂ 2 ਹੁਕਮਾਂ ਤੇ ਅਮਲ ਕਰ ਲਓ। ਪਹਿਲਾ, ਖੁਦਾਵੰਦ ਆਪਣੇ ਖੁਦਾ ਨਾਲ ਆਪਣੇ ਸਾਰੇ ਦਿਲ, ਆਪਣੀ ਸਾਰੀ ਤਾਕਤ, ਆਪਣੀ ਸਾਰੀ ਅਕਲ, ਸਾਰੇ ਨਾਲ ਮੁਹੱਬਤ ਰੱਖ। ਤੇ ਦੂਜਾ ਆਖਿਆ, ਆਪਣੇ ਪੜੋਸੀ ਨਾਲ ਆਪਣੀ ਮਾਨਦ ਮੁਹੱਬਤ ਰੱਖ। ਤੇ ਜੇ ਅਸੀਂ ਪੜੋਸੀ ਜਾਂ ਮਹੱਲੇ ਦਾ ਪੜੋਸੀ ਜਾਂ ਘਰ ਦਾ ਪੜੋਸੀ ਜਾਂ ਸਫ਼ਰ ਕਰਨ ਦਾ ਪੜੋਸੀ ਉਹਨਾਂ ਦਾ ਖਿਆਲ ਨਹੀਂ ਰੱਖਿਆ ਤੇ ਅਸੀਂ ਖੁਦਾ ਦੇ ਹੁਕਮ ਨੂੰ ਮੰਨਿਆ ਨਹੀਂ। ਤੇ ਜੇ ਮੰਨਿਆ ਨਹੀਂ, ਅਮਲ ਨਹੀਂ ਕੀਤਾ, ਤੇ ਫਿਰ ਖੁਦਾ ਤੋਂ ਅਸੀਂ ਦੂਰ ਹੋ ਗਏ। ਫਿਰ ਸਾਡਾ ਈਮਾਨ ਬੇਕਾਰ ਹੋ ਗਿਆ, ਬੇਫਾਇਦਾ ਹੋ ਗਿਆ। ਜ਼ਰਾ ਗੱਲ ਸਮਝੋ, ਮੇਰੇ ਕੋਲ ਟਾਈਮ ਘੱਟ ਹੈ, ਮੈਂ ਛੋਟੀ ਜੀ ਮਿਸਾਲ ਨਾਲ ਤੁਹਾਨੂੰ ਸਮਝਾਉਣਾ ਚਾਹਨਾ। ਪਹਿਲੀ ਗੱਲ ਇਹ ਕਿ ਤੁਸੀਂ ਡਾਕਟਰ ਕੋਲ ਜਾਂਦੇ ਹੋ, ਡਾਕਟਰ ਨੂੰ ਜਾ ਕੇ ਆਂਦੇ ਹੋ ਮੈਂ ਠੀਕ ਨਹੀਂ, ਜਾਂ ਦਰਦ ਹੁੰਦੀ ਹੈ, ਜਾਂ ਮੈਨੂੰ ਬੁਖਾਰ ਹੋਇਆ। ਡਾਕਟਰ ਤੁਹਾਨੂੰ ਚੈੱਕ ਕਰਦਾ ਤੇ ਟੀਕਾ ਲਾਉਂਦਾ ਤੇ ਨਾਲ ਆਂਦਾ ਇਹ ਲੈ ਗੋਲੀਆਂ, ਇਹ ਹੁਣ ਰਾਤ ਨੂੰ ਖਾ ਲਈ ਤੇ ਸਵੇਰੇ ਖਾਈ, ਤੇ ਕੱਲ ਦੁਪਹਿਰ ਨੂੰ ਤੀਜੀ ਖੁਰਾਕ ਖਾਈ, ਤੇ ਕੱਲ ਸ਼ਾਮ ਨੂੰ ਫਿਰ ਮੇਰੇ ਕੋਲ ਆਈ। ਤੇ ਜੇ ਅਸੀਂ ਇੰਜ ਕਰਨੇ ਆ ਵੀ ਟੀਕਾ ਤੇ ਉਹਨੇ ਲਾਤਾ ਤੇ ਗੋਲੀਆਂ ਕੋ ਨਹੀਂ ਖਾਧੀਆਂ, ਤੇ ਸਾਨੂੰ ਆਰਾਮ ਕਿੱਥੋਂ ਆਉਣਾ? ਕਿਉਂ? ਅਸਾਂ ਅਮਲ ਨਹੀਂ ਕੀਤਾ। ਅਸੀਂ ਅਮਲ ਕਰਾਂਗੇ ਤੇ ਅਸੀਂ ਮੰਜ਼ਿਲ ਪਾ ਸਕਨੇ ਆ, ਤੇ ਜੇ ਅਮਲ ਨਹੀਂ ਕੀਤਾ ਤੇ ਬੇਕਾਰ ਹੈ ਸਭ ਕੁਝ ਬੇਕਾਰ ਹੈ। ਇਸ ਲਈ ਮੈਂ ਅੱਜ ਆਪਣੇ ਭੈਣਾਂ ਭਰਾਵਾਂ ਨੂੰ ਇਹ ਗੱਲ ਦੱਸਣਾ ਚਾਹਨਾ ਕਿ ਜੇ ਤੁਸੀਂ ਖੁਦਾ ਤੇ ਈਮਾਨ ਰੱਖਦੇ ਹੋ ਤੇ ਅਮਲ ਵੀ ਕਰੋ। ਈਮਾਨ ਤੇ ਸ਼ੈਤਾਨ ਵੀ ਰੱਖਦਾ ਹੈ, ਉਹ ਵੀ ਕਹਿੰਦਾ ਹੈ ਕਿ ਆਖਰੀ ਅਦਾਲਤ ਹੋਣੀ ਹੈ ਤੇ ਖੁਦਾ ਨੇ ਸਾਨੂੰ ਅੱਗ ਦੀ ਭੱਠੀ 'ਚ ਸਾੜਨਾ ਹੈ, ਲੇਕਿਨ ਇੱਕ ਵਕਤ ਹੋਣਾ ਹੈ, ਉਸ ਵਕਤ ਨਾ ਸਾੜਨਾ ਹੈ। ਈਮਾਨ ਤੇ ਉਹ ਵੀ ਰੱਖਦਾ ਹੈ, ਲੇਕਿਨ ਉਹ ਅਮਲ ਨਹੀਂ ਕਰਦਾ। ਅਗਰ ਅਮਲ ਕਰੇ ਤੇ ਬਚ ਜਾਏ। ਲੇਕਿਨ ਅੱਜ ਇਨਸਾਨਾਂ ਲਈ ਖੁਦਾ ਨੇ ਜਿਹੜਾ ਕੰਮ ਕੀਤਾ ਹੈ, ਉਹਦੇ ਮੁਤਾਬਕ ਜਿਹੜੀ ਕੁਰਬਾਨੀ ਦਿੱਤੀ ਯਿਸੂ ਮਸੀਹ ਨੇ ਸਲੀਬ ਦੇ ਉੱਤੇ, ਉਹਦੇ ਨਾਲ ਸਾਰਿਆਂ ਨੂੰ ਰਾਸਤਬਾਜ਼ ਠਹਿਰਾਇਆ, ਤੇ ਰਾਸਤਬਾਜ਼ ਠਹਿਰਾ ਕੇ ਉਹਨਾਂ ਨੂੰ ਮੁਕੱਦਸ ਕੀਤਾ ਹੈ। ਤੇ ਅੱਗੋਂ ਸਭ ਤੋਂ ਵੱਡਾ ਕੰਮ ਹੈ ਕਿ ਅਸੀਂ ਉਹਦੇ ਹੁਕਮਾਂ ਤੇ ਅਮਲ ਕਰੀਏ ਤੇ ਮੰਨੀਏ ਤੇ ਈਮਾਨ ਰੱਖੀਏ। ਤੇ ਮੈਂ ਈਮਾਨ ਰੱਖਣਾ ਕਿ ਤੁਸੀਂ ਅਮਲ ਜ਼ਰੂਰ ਕਰੋਗੇ, ਖੁਦਾ ਦੇ ਕਲਾਮ ਤੇ ਖੁਦਾ ਦੇ ਹੁਕਮਾਂ ਤੇ ਅਮਲ ਕਰੋਗੇ। ਕਿਉਂ? ਅਮਲ ਨਾਲ ਹੀ ਜ਼ਿੰਦਗੀ ਬਣਦੀ ਹੈ, ਜੰਨਤ ਵੀ ਤੇ ਜਹੰਨਮ ਵੀ। ਤੁਸੀਂ ਕੀ ਲੈਣਾ ਚਾਹੁੰਦੇ ਹੋ? ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ ਤੇ ਤੁਸੀਂ ਖੁਦਾਵੰਦ ਦੇ ਵਿੱਚ ਵੱਧਦੇ ਜਾਓ ਤੇ ਤਰੱਕੀ ਕਰਦੇ ਜਾਓ। ਆਮੀਨ।